ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸੁਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 9 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬਿਆਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆ ਜਿਹੜਾ US ਦਾ ਸੁਪਰੀਮ ਕੋਰਟ ਆ, ਉਹਨਾਂ ਨੇ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਟੈਰਿਫ ਵਾਲੀ ਲੜਾਈ ਆ, ਉਹ ਆਪਣੇ ਹੱਥ ਦੇ ਵਿੱਚ ਲੈ ਲਈ ਹੈਗੀ ਆ, ਤੇ ਇਹ ਬਹੁਤ ਜਲਦੀ ਕਹਿੰਦੇ ਵੀ ਉਹ ਇਹਦੇ ਉੱਤੇ ਹੀਅਰਿੰਗ ਸ਼ੁਰੂ ਕਰਨਗੇ। ਪਹਿਲਾਂ ਇਹ ਲੱਗਦਾ ਸੀ ਵੀ ਕਾਫੀ ਲੰਮਾ ਸਮਾਂ ਲੱਗ ਜਾਊਗਾ, ਪਰ ਹਾਈ ਕੋਰਟ ਨੇ ਐਗਰੀ ਕੀਤਾ ਆ ਵੀ ਜਿਹੜੇ ਲੋਅਰ ਕੋਰਟ ਦਾ ਡਿਸੀਜਨ ਸੀਗਾ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਪ੍ਰੈਜ਼ੀਡੈਂਟ ਟਰੰਪ ਹੋਣੀ ਕੋਲ ਕੋਈ ਅਥਾਰਟੀ ਨਹੀਂ ਹੈਗੀ ਕਿਸੇ ਤਰ੍ਹਾਂ ਦਾ ਗਲੋਬਲ ਟੈਰਿਫ ਲਾਉਣ ਦਾ, ਤੇ ਅੰਡਰ ਐਨੀ ਐਮਰਜੈਂਸੀ ਪਾਵਰ ਲਾ, ਤੇ ਜਸਟਿਸ ਡਿਪਾਰਟਮੈਂਟ ਨੇ ਅਪੀਲ ਕੀਤਾ ਸੀ ਫੈਡਰਲ ਕੋਰਟ ਅਪੀਲਸ, ਤੇ ਉਹ ਹੁਣ ਸੁਪਰੀਮ ਕੋਰਟ ਕੋਲ ਪਿਛਲੇ ਹਫ਼ਤੇ ਗਿਆ ਤੇ ਉਹਨਾਂ ਨੂੰ ਕਿਹਾ ਵੀ ਇਸ ਨੂੰ ਜਲਦੀ ਤੋਂ ਜਲਦੀ ਜਿਹੜਾ ਆ ਸੁਣਵਾਈ ਕੀਤੀ ਜਾਵੇ। ਸੋ ਇਹ ਜਿਹੜਾ ਕੇਸ ਆ ਸੁਪਰੀਮ ਕੋਰਟ ਇਹਦੀ ਜਿਹੜੀ ਡਿਸਾਈਡ ਕਰੂਗਾ ਲੀਗੈਲਿਟੀ ਕੀ ਹੈਗੀ ਆ। ਟਰੰਪ ਉਹਨਾਂ ਦੀ ਜਿਹੜੀ ਸੈਕੰਡ ਟਰਮ ਆ ਉਹਦੇ ਵਿੱਚ ਇਹ ਕਾਫੀ ਪ੍ਰੋਮੀਨੈਂਟ ਕੇਸ ਬਣਦਾ ਹੈਗਾ। ਹਾਲਾਂਕਿ 2 ਦਰਜਨ ਦੇ ਕਰੀਬ ਬਾਰ-ਬਾਰ ਜਿਹੜੀਆਂ ਲੋਅਰ ਕੋਰਟਸ ਆ ਉਹਨਾਂ ਤੋਂ ਬਾਅਦ ਜਿਹੜੇ ਕੇਸ ਆ ਉਹ ਸੁਪਰੀਮ ਕੋਰਟ ਦੇ ਵਿੱਚ ਵੀ ਗਏ ਹੈਗੇ ਆ, ਪਰ ਕਿਉਂਕਿ ਇਹ ਟੈਰਿਫਸ ਨੂੰ ਲੈ ਕੇ ਆ, ਸੋ ਲੱਗਦਾ ਇਹਦੇ ਉੱਤੇ ਛੇਤੀ ਹੀ ਜਿਹੜਾ ਡਿਸੀਜਨ ਆ ਸੁਪਰੀਮ ਕੋਰਟ ਵੱਲੋਂ ਦਿੱਤਾ ਜਾਊਗਾ। ਜੀ ਬਿਲਕੁਲ। ਸੋ ਇਹਦੇ ਨਾਲ ਟਰੰਪ ਹੁਣਾਂ ਦੇ ਕੋਲ ਜੇ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਤੇ ਕਾਫੀ ਜਿਹੜੀ ਪਾਵਰ ਆ ਟੈਰਿਫ ਲਾਉਣ ਦੇ ਹਟਾਉਣ ਦੇ ਮਾਮਲੇ ਵਿੱਚ ਆ ਜਾਵੇਗੀ। ਇਕੱਲੀ ਟਰੰਪ ਕੋਲ ਨਹੀਂ, ਇਹ ਪ੍ਰੈਜ਼ੀਡੈਂਟ ਦੇ ਕੋਲ ਪਾਵਰ ਆ ਜਾਊਗੀ। ਪ੍ਰੈਜ਼ੀਡੈਂਟਸ ਤਾਂ ਚਲੋ ਅਕਸਰ ਬਦਲਦੇ ਹੀ ਜਿਹੜੇ ਉਹ ਰਹਿੰਦੇ ਆ, ਪਰ ਮੌਜੂਦਾ ਤੌਰ ਦੇ ਉੱਤੇ ਰਾਸ਼ਟਰਪਤੀ ਟਰੰਪ ਜਿਹੜਾ ਉਹਨਾਂ ਦਾ ਇਕਨੋਮਿਕ ਏਜੰਡਾ ਆ ਉਸ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਬਲ ਮਿਲ ਸਕਦਾ ਆ ਜੇ ਸੁਪਰੀਮ ਕੋਰਟ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਸੁਣਾਉਂਦਾ ਹੈਗਾ ਆ। ਸੋ ਇਹ ਇੱਕ ਵੱਡੀ ਜਿਹੜੀ ਚੀਜ਼ ਆ ਉਹ ਇਸ ਟਾਈਮ ਵਾਪਰਨ ਜਾ ਰਹੀ ਹੈ। ਸੁਪਰੀਮ ਕੋਰਟ ਨੇ ਆਲਰੇਡੀ ਪਹਿਲਾਂ ਵੀ ਕਈ ਮਾਮਲਿਆਂ 'ਚ ਹੋਰ ਵੀ ਅਦਾਲਤਾਂ ਨੇ ਕਈ ਮਾਮਲਿਆਂ ਦੇ ਵਿੱਚ ਅਜਿਹੇ ਜਿਸ ਨੂੰ ਲੈ ਕੇ ਕਹਿ ਸਕਦੇ ਹਾਂ ਵੀ ਕਿਹੜੇ ਪਾਸੇ ਨੂੰ ਪਲੜਾ ਭਾਰੀ ਹੋਣਾ ਚਾਹੀਦਾ ਆ, ਉਹਨਾਂ ਦੇ ਫੈਸਲੇ ਜਿਹੜੇ ਉਹ ਸੁਣਾ ਚੁੱਕੇ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੈਨ ਹੋਜ਼ੇ ਤੋਂ ਇਹ ਖਬਰ ਆ ਰਹੀ ਹੈ ਸਮੈਸ਼ ਐਂਡ ਗ੍ਰੈਬਸ ਇਸ ਨੇ ਕੈਲੀਫੋਰਨੀਆ ਦਾ ਨਾਮ ਬਦਨਾਮ ਕੀਤਾ। ਕੈਲੀਫੋਰਨੀਆ ਦੇ ਵਿੱਚ ਉਸ ਦਾ ਨਾਮ ਇਨਫੈਕਟ ਚੇਂਜ ਕਰਾ ਦਿੱਤਾ। ਕਲਾਈਫੋਰਨੀਆ ਤੱਕ ਵੀ ਜਿਹੜਾ ਲੋਕਾਂ ਨੇ ਇਸ ਨੂੰ ਕਹਿਣਾ ਸ਼ੁਰੂ ਕਰ ਦਿੱਤਾ। ਹੁਣ ਸੈਨ ਹੋਜ਼ੇ ਦੇ ਇੱਕ ਵਾਰੀ ਫਿਰ ਜਿਊਲਰੀ ਸਟੋਰ ਦੇ ਉੱਤੇ ਸਮੈਸ਼ ਐਂਡ ਗ੍ਰੈਬ ਵਾਪਰਿਆ ਆ। ਇਸ ਵਾਰ ਵਿਕਟਮ ਦੇ ਵਿੱਚ ਇੱਕ 88 ਸਾਲਾਂ ਦਾ ਜਿਊਲਰੀ ਸਟੋਰ ਓਨਰ ਆ, ਜਿੱਥੇ ਗੱਡੀ ਬੈਕ ਕਰਕੇ ਉਸ ਦਾ ਫਰੰਟ ਡੋਰ, ਉਸ ਦੇ ਸ਼ੀਸ਼ੇ ਜਿਹੜੇ ਉਹ ਤੋੜ ਕੇ ਅੰਦਰ 20 ਦੇ ਤਕਰੀਬਨ ਲੋਕ ਵੜਦੇ ਨੇ। ਮਾਸਕ ਉਹਨਾਂ ਨੇ ਪਾਏ ਹੁੰਦੇ ਆ, ਆਲੇ ਦੁਆਲੇ ਲੁੱਟ ਖਸੁੱਟ ਕਰਦੇ ਨੇ, ਤੇ ਉੱਥੇ ਜੋ ਜਿਊਲਰੀ ਸਟੋਰ ਦਾ ਉੱਥੇ ਮੌਜੂਦ ਸੀ 88 ਸਾਲਾਂ ਦਾ ਜਿਹੜਾ ਓਨਰ ਆ, ਉਸ ਨੂੰ ਬਾਅਦ ਦੇ ਵਿੱਚ ਇੱਕ ਮੈਡੀਕਲ ਕੰਡੀਸ਼ਨ ਜਿਹੜੀ ਉਹ ਆ ਜਾਂਦੀ ਆ, ਉਸ ਨੂੰ ਅਸੌਲਟ ਵੀ ਕੀਤਾ ਜਾਂਦਾ ਹੈ, ਕੁੱਟਮਾਰ ਵੀ ਉਸ ਦੇ ਨਾਲ ਕੀਤੀ ਜਾਂਦੀ ਆ। ਇਸ ਮੌਕੇ ਹਰਜੋਤ ਸਿੰਘ ਜੀ ਉਹ ਜ਼ੇਰੇ ਇਲਾਜ ਦੱਸਿਆ ਜਿਹੜਾ ਉਹ ਜਾ ਰਿਹਾ ਆ। ਲੋਕਲ ਲੀਡਰਸ ਜਿਹੜੇ ਇਸ ਕਮਿਊਨਿਟੀ ਦੇ ਨਾਲ ਸੰਬੰਧਿਤ ਆ ਉਹ ਦੱਸਦੇ ਆ ਵੀ $50,000 ਤੋਂ $1 ਲੱਖ ਦਾ ਜਿਹੜਾ ਨੁਕਸਾਨ ਹੈ ਇਸ ਜਿਊਲਰੀ ਸਟੋਰ ਦੇ ਬਿਜ਼ਨਸ ਨੂੰ ਉੱਥੇ ਵਾਪਰਿਆ ਆ। ਇੱਕ ਨਹੀਂ, ਕਈ ਗੱਡੀਆਂ ਦੇ ਵਿੱਚ ਇਹ ਜਿਹੜੇ ਲੁਟੇਰੇ ਆਉਂਦੇ ਨੇ
ਤੇ ਗੱਡੀ ਬੈਕ ਕਰਦੇ ਹੋਏ ਇਸ ਦੇ ਵਿੱਚ ਅੰਦਰ ਵੜਨ ਦਾ ਰਸਤਾ ਬਣਾਉਂਦੇ ਨੇ। ਫਿਰ ਇੱਕਦਮ ਝਰਮਟ ਜਿਹੜਾ ਉਹ ਪਾਉਂਦੇ ਨੇ ਤੇ ਸਾਰਾ ਕੁਝ ਲੁੱਟ-ਖਸੁੱਟ ਕਰਕੇ, ਕੁੱਟਮਾਰ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ। ਮਿਲਪੀਟਸ ਜਿਹੜਾ ਆ ਉਸ ਦੇ ਵਿੱਚ ਕਹਿੰਦੇ ਵੀ ਇੱਦਾਂ ਦੀਆਂ ਘਟਨਾਵਾਂ ਹੋਰ ਵੀ ਪਹਿਲਾਂ ਵੀ ਜਿਹੜੀਆਂ ਇਹ ਵਾਪਰੀਆਂ ਹੈਗੀਆਂ। ਸੋ ਇਹ ਬੇ ਏਰੀਏ ਦੇ 2 ਆਂਢੀ-ਗੁਆਂਢੀ ਜਿਹੜੇ ਇਹ ਸ਼ਹਿਰ ਨੇ ਜਿੱਥੇ ਇੱਦਾਂ ਦੇ ਇਨਸੀਡੈਂਟ ਜਿਹੜੇ ਉਹ ਵਾਪਰੇ ਆ। ਸਮਾਲ ਬਿਜ਼ਨੈਸਿਸ ਦੇ ਉਲਟ ਕਾਫੀ ਜ਼ਿਆਦਾ ਇੱਦਾਂ ਦੇ ਜਿਹੜੇ ਵਾਇਲੈਂਟ ਕ੍ਰਾਈਮ ਆ ਉਹ ਲਗਾਤਾਰ ਹੋ ਰਹੇ ਆ। ਉੱਥੋਂ ਦੇ ਜਿਹੜੇ ਲੋਕ ਆ, ਉੱਥੋਂ ਦੇ ਜਿਹੜੇ ਕਹਿ ਲਓ ਵੀ ਲੋਕਲ ਲੀਡਰਸ ਆ, ਇਹਨਾਂ ਕ੍ਰਾਈਮ ਦੇ ਉੱਤੇ ਨੱਥ ਪਾਉਣ ਦੀ ਗੱਲ ਬਾਰ-ਬਾਰ ਕਰ ਰਹੇ ਆ, ਪਰ ਇਹ ਗਾਹੇ-ਬਗਾਹੇ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਲਗਾਤਾਰ ਵਾਪਰ ਰਹੀਆਂ ਆ। ਅਜੇ ਤੱਕ ਕੋਈ ਵੀ ਅਰੈਸਟ ਜਿਹੜੀ ਆ ਉਹ ਨਹੀਂ ਵਾਪਰੀ। ਥੋੜ੍ਹਾ ਜਿਹਾ ਹੀ ਅੱਗੇ ਜਾਈਏ ਨਾਰਥ ਵੱਲ ਨੂੰ, ਓਕਲੈਂਡ ਦੇ ਵਿੱਚ 48 ਘੰਟਿਆਂ 'ਚ ਹਰਜੋਤ ਸਿੰਘ ਜੀ 3 ਸਮੈਸ਼ ਐਂਡ ਗ੍ਰੈਬ ਜਿਹੜੇ ਉਹ ਹੁੰਦੇ ਆ, ਜਿੱਥੇ ਇੱਕ ਬਿਜ਼ਨਸ ਓਨਰ ਨੂੰ ਤਾਂ ਗਨ ਪੁਆਇੰਟ ਦੇ ਉੱਤੇ ਵੀ ਰੋਕਿਆ ਜਿਹੜਾ ਉਹ ਜਾਂਦਾ ਆ, ਲੁੱਟਿਆ ਜਿਹੜਾ ਹੋ ਜਾਂਦਾ ਆ। ਸੋ ਇਹ ਮੌਜੂਦਾ ਹਾਲਾਤ ਆਪਾਂ ਕਹਿ ਲਈਏ ਵੀ ਪਿਛਲੇ ਕੁਛ ਘੰਟਿਆਂ ਦੇ ਕੈਲੀਫੋਰਨੀਆ ਦੇ ਬੇ ਏਰੀਏ ਦੇ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਜੀ ਬਿਲਕੁਲ। ਸੋ ਸਨੀਵੇਲ ਦੇ ਮੇਅਰ ਮਿਲਪੀਟਸ ਤੇ ਸੈਨੋਜ਼ ਦੇ ਮੇਅਰ ਇਹ ਕਹਿ ਰਹੇ ਆ ਵੀ ਜਿਹੜੀ ਪ੍ਰੋਪੋਜੀਸ਼ਨ ਪਾਸ ਹੋਈ ਸੀ ਉਹਦੇ ਤਹਿਤ ਹੁਣ ਸਾਨੂੰ ਫੰਡਿੰਗ ਛੇਤੀ ਤੋਂ ਛੇਤੀ ਦਿੱਤੀ ਜਾਵੇ ਤਾਂ ਕਿ ਜਿਹੜੇ ਕ੍ਰਾਈਮ ਆ ਉਹਨੂੰ ਰੋਕਿਆ ਜਾ ਸਕੇ। ਪਰ ਹੁਣ ਇਹ ਵਿਚਾਰੇ ਜਿਹੜੇ ਜੁਐਲਰੀ ਸਟੋਰ ਵਾਲੇ ਸੀ 50,000 ਤੋਂ ਲੈ ਕੇ 1 ਲੱਖ ਦਾ ਡੈਮੇਜ ਹੋ ਗਿਆ। 88 ਸਾਲਾਂ ਦਾ ਬਜ਼ੁਰਗ ਸੀ, 40 ਸਾਲ ਤੋਂ ਵੱਧ ਸਮਾਂ ਹੋ ਗਿਆ ਇਹਨਾਂ ਦੇ ਜੁਐਲਰੀ ਸਟੋਰ ਨੂੰ। ਸੋ ਵੀਤਨਾਮੀਆਂ ਦਾ ਮੇਰੇ ਹਿਸਾਬ ਨਾਲ ਸੀ ਇਹ, ਜਿਹੜੇ ਵੀਤਨਾਮੀ ਮੂਲ ਦੇ ਲੋਕ ਸੀਗੇ। ਇਸ ਤੋਂ ਪਹਿਲਾਂ ਕਈ ਇੰਡੀਅਨ ਜੁਐਲਰੀ ਸਟੋਰ ਫਰੀਮੌਂਟ 'ਚ 2 ਵਾਰੀ ਲੁੱਟੇ ਗਏ ਆ, ਸਨੀਵਿਲ 'ਚ ਲੁੱਟੇ ਗਏ ਆ। ਸੋ ਇੱਥੇ ਜਿਹੜਾ ਆ ਕੰਟਰੋਲ ਕਰਨਾ ਚਾਹੀਦਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ, ਹਨਾ। ਸੋ ਜਿੱਥੇ ਆਹ ਸਾਰਾ ਕੁਝ ਵਾਪਰਿਆ ਜਾਂ ਇੱਥੇ ਦੇ ਜਿਹੜੇ ਗਵਰਨਰ ਨੂੰ, ਤਾਂ ਕਿ ਜਿਹੜਾ ਇਹ ਕ੍ਰਾਈਮ ਆ ਉਹ ਘਟਾਇਆ ਜਾ ਸਕੇ। ਹੁਣ ਦੇਖੋ ਬਜ਼ੁਰਗ ਡਿੱਗ ਪਿਆ ਤੇ ਉਹਨੂੰ ਹਾਰਟ ਅਟੈਕ ਵੀ ਹੋ ਗਿਆ ਤੇ ਉਹ ਹਸਪਤਾਲ ਦੇ ਵਿੱਚ ਹੈਗਾ ਆ। ਪਹਿਲਾਂ ਇਹਨਾਂ ਨੇ 6-7 ਕਾਰਾਂ ਦੇ ਵਿੱਚ ਆਏ, 4-4 5-5 ਜਾਣੇ। ਇੱਕ ਕਾਰ ਬੈਕ ਕਰਕੇ ਜਿਹੜੀ ਆ ਸਿੱਧੀ ਦਰਵਾਜ਼ੇ 'ਚ ਮਾਰੀ ਤੇ ਦਵਾ-ਦਵ ਫਿਰ ਸਾਰੇ ਗੰਨਾਂ ਲੈ ਕੇ ਐਂਟਰ ਹੋ ਗਏ। ਗੰਨਾਂ, ਥੋੜੇ ਲੈ ਕੇ ਸਾਰੇ ਸ਼ੀਸ਼ੇ ਤੋੜ ਕੇ ਉਹਦੇ ਵਿੱਚੋਂ ਜਿੰਨਾ ਵੀ ਉਹਨਾਂ ਦਾ ਸੋਨੇ ਦਾ ਸਮਾਨ ਸੀ, ਉਹ ਚੱਕ ਕੇ ਬਸ ਕੁਛ ਸੈਕਿੰਡਾਂ ਦੇ ਵਿੱਚ ਵੀ ਜਿਹੜੇ ਆ ਉਹ ਭੱਜ ਗਏ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਯੂਐਸ ਅਧਿਕਾਰੀ ਇਹ ਦਾਅਵਾ ਕਰ ਰਹੇ ਆ, ਕਹਿੰਦੇ ਵੀ ਇਜ਼ਰਾਈਲ ਨੇ ਸਾਨੂੰ ਦੱਸਿਆ ਸੀਗਾ, ਜਿਹੜਾ ਦੋਹਾ ਕਤਰ ਦੇ ਵਿੱਚ ਉਹਨਾਂ ਨੇ ਹਮਾਸ ਦੇ ਲੀਡਰਸ ਦੇ ਉੱਤੇ ਹਮਲਾ ਕੀਤਾ ਹੈ ਉਸ ਨੂੰ ਲੈ ਕੇ ਆ। ਕਹਿੰਦੇ ਵੀ ਇਜ਼ਰਾਈਲ ਨੇ ਯੂਐਸ ਦੀ ਮਿਲਟਰੀ ਨੂੰ ਦੱਸਿਆ ਵੀ ਉਹ ਹਮਾਸ ਨੂੰ ਸਟ੍ਰਾਈਕ ਕਰਨ ਜਾ ਰਹੇ ਆ, ਪਰ ਇਹ ਨਹੀਂ ਦੱਸਿਆ ਵੀ ਕਿੱਥੇ। ਇਹ ਵੀ ਜਿਹੜੀ ਨਿਊਜ਼ ਰਿਪੋਰਟਸ ਇਸ ਟਾਈਮ ਸਰਕੂਲੇਟ ਹੋ ਰਹੀਆਂ ਆ ਵੀ ਜਿਹੜੇ ਟਰੰਪ ਹੋਣਾ ਦੇ ਐਡਵਾਈਜ਼ਰਸ ਆ ਇਸ ਹਮਲੇ ਤੋਂ ਖਾਸੇ ਨਾਖੁਸ਼ ਜਿਹੜੇ ਉਹ ਨਜ਼ਰ ਆ ਰਹੇ ਆ। ਸੋ ਇਨਫਿਊਰੀਏਟਿਡ ਨੇ, ਸੋ ਕਾਫੀ ਗੁੱਸੇ 'ਚ ਨੇ ਜਿਹੜੇ ਟਰੰਪ ਹੋਣਾ ਦੇ ਜਿਹੜੇ ਐਡਵਾਈਜ਼ਰ। ਇੱਕ ਪਾਸੇ ਆਪਾਂ ਨੂੰ ਪਤਾ ਆ ਵੀ ਹਮਾਸ ਦੇ ਨਾਲ ਜੰਗਬੰਦੀ ਨੂੰ ਲੈ ਕੇ, ਸੀਜ਼ ਫਾਇਰ ਨੂੰ ਲੈ ਕੇ ਚਰਚਾ ਜਿਹੜੀ ਆ ਉਹ ਕਤਰ ਦੇ ਵਿੱਚ ਹੀ ਜਿਹੜੀ ਉਹ ਚੱਲ ਰਹੀ ਸੀਗੀ। ਉਧਰ ਵਾਈਟ ਹਾਊਸ ਵਾਲੇ ਕਹਿੰਦੇ ਵੀ ਉਹ ਭੁਚੱਕੇ ਜਿਹੜੇ ਉਹ ਰਹਿ ਗਏ ਜਦ ਉਹਨਾਂ ਨੂੰ ਇਸ ਖਬਰ ਦਾ ਜਿਹੜਾ ਉਹ ਪਤਾ ਲੱਗਾ ਹੈਗਾ ਆ। ਸੋ ਜਿਹੜਾ ਨਵਾਂ ਪ੍ਰਪੋਜ਼ਲ ਸੀਗਾ ਗਾਜ਼ਾ ਦੇ ਵਿੱਚ ਸ਼ਾਂਤੀ ਲਿਆਉਣ ਵਾਲਾ, ਉਸ ਨੂੰ ਕਹਿ ਸਕਦੇ ਹਾਂ ਵੀ ਇਸ ਦੇ ਨਾਲ ਝਟਕਾ ਲੱਗਾ ਆ। 7ਵਾਂ ਮੁਲਕ ਬਣ ਚੁੱਕਾ ਆ ਜਿਹੜਾ ਕਤਰ, ਜਿਸ ਦੇ ਉੱਤੇ ਇਜ਼ਰਾਈਲ ਨੇ 7 ਅਕਤੂਬਰ 2023 ਤੋਂ ਬਾਅਦ ਦੇ ਵਿੱਚ ਹਮਲਾ ਕੀਤਾ ਆ ਜਾਂ ਉਸ ਦੇ ਉੱਤੇ ਬੰਬ ਸਿੱਟੇ ਆ। ਸੋ ਕਤਰ ਦੀ ਰਾਜਧਾਨੀ ਦੇ ਵਿੱਚ ਇਹ ਜਿਹੜਾ ਹਮਲਾ ਆ ਇਜ਼ਰਾਈਲ ਦੇ ਦੁਆਰਾ ਹਮਾਸ ਦੇ ਲੀਡਰਸ ਦੇ ਉੱਤੇ ਕੀਤਾ ਗਿਆ ਆ। ਰਿਪੋਰਟਸ ਇਹ ਦੱਸਦੀਆਂ ਵੀ ਹਮਾਸ ਦੇ ਜਿਹੜੇ ਕਹਿ ਲਓ ਵੀ ਉਹਨਾਂ ਦੇ ਜਿਹੜੇ ਲੀਡਰ ਆ ਉਹਨਾਂ ਦਾ ਬਚਾਅ ਜਿਹੜਾ ਇਸ ਦੇ ਵਿੱਚ ਹੋ ਗਿਆ। ਇਜ਼ਰਾਈਲ ਵਾਲੇ ਇਹ ਦਾਅਵਾ ਕਰ ਰਹੇ ਸੀ ਵੀ ਅਸੀਂ ਉਹਨਾਂ ਨੂੰ ਉੱਥੇ ਮਾਰ ਮੁਕਾਇਆ ਆ। ਵਾਈਟ ਹਾਊਸ ਦੇ ਜਿਹੜੇ ਐਨਵਾਏ ਸਟੀਵ ਵਿਟਕੌਫ ਆ, ਉਹਨਾਂ ਦੀ ਜ਼ਿੰਮੇਵਾਰੀ ਲਾਈ ਗਈ ਸੀਗੀ ਵੀ ਭਾਈ ਕਤਰੀਜ਼ ਜਿਹੜੇ ਆ ਉਹਨਾਂ ਨੂੰ ਜਲਦੀ ਦੱਸਿਆ ਜਾਵੇ ਵੀ ਉਹਨਾਂ ਦੇ ਜਿਹੜੇ ਕਹਿ ਲਓ ਵੀ ਸੀਮਾ ਦੇ ਅੰਦਰ ਇਜ਼ਰਾਈਲ ਦੁਆਰੇ ਜਿਹੜਾ ਆ ਉਹ ਹਮਲਾ ਕੀਤਾ ਜਾ ਰਿਹਾ ਹੈਗਾ ਆ। ਸੋ ਨੇਤਨਯਾਹੂ ਦੇ ਜਿਹੜੇ ਟੌਪ ਦੇ ਐਡਵਾਈਜ਼ਰ ਨੇ ਰੌਨ ਡਰਮਰ, ਉਹ ਮਿਆਮੀ ਦੇ ਵਿੱਚ ਵਿਟਕੌਫ ਨੂੰ ਜਿਹੜੇ ਉਹ ਮਿਲੇ ਸੀ, ਨਾਲ ਟਰੰਪ ਹੋਣਾ ਦਾ ਜਿਹੜਾ ਜਵਾਈ ਜੈਰਡ ਕੁਸ਼ਨਰ ਆ ਉਸ ਨੂੰ। ਕਹਿੰਦੇ ਵੀ ਜਿਹੜਾ ਡਰਮਰ ਆ ਉਸਨੇ ਉਸ ਟਾਈਮ ਦੇ ਉੱਤੇ ਕੋਈ ਜਾਣਕਾਰੀ ਨਹੀਂ ਦਿੱਤੀ। ਇਹ ਅਜੇ ਮੰਡੇ ਦੀ ਗੱਲ ਆ, ਕੱਲ ਦੀ ਹੋਈ ਗੱਲ ਆ ਵੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ। ਉਦੋਂ ਉਹਨਾਂ ਨੇ ਕੁਝ ਨਹੀਂ ਦੱਸਿਆ ਵੀ ਕਤਰ ਦੇ ਉੱਤੇ ਜਿਹੜੀ ਸਟ੍ਰਾਈਕ ਆ ਉਹ ਕਰਨ ਦੀ ਜਿਹੜੇ ਪਲਾਨ ਆ ਉਹ ਬਣ ਰਹੇ ਆ। ਸੋ ਇਸੇ ਚੱਲਦਿਆਂ ਜਿਹੜੇ ਟਰੰਪ ਹੋਣਾ ਦੇ ਜਿਹੜੇ ਐਡਵਾਈਜ਼ਰਸ ਆ ਉਹ ਵੀ ਖਾਸੇ ਜਿਹੜੇ ਉਹ ਨਾਖੁਸ਼ ਨਜ਼ਰ ਆਏ ਆ। ਕਤਰ ਦੇ ਅੰਦਰ ਇੱਕ ਸੋਵਰਨ ਨੇਸ਼ਨ ਦੇ ਅੰਦਰ ਇਜ਼ਰਾਈਲ ਦੇ ਦੁਆਰਾ ਇਕੱਲੇ ਤੌਰ ਦੇ ਉੱਤੇ
ਇਸ ਤਰੀਕੇ ਦੇ ਨਾਲ ਹਮਲਾ ਜਿਹੜਾ ਉਹ ਕਰਨਾ, ਖਾਸ ਕਰਕੇ ਉਦੋਂ ਜਦੋਂ ਜਿਹੜਾ ਕਤਰ ਆ ਉਸਨੂੰ US ਦਾ ਐਲਾਈ ਵੀ ਮੰਨਿਆ ਜਿਹੜਾ ਹੋ ਜਾਂਦਾ ਆ, ਉਹਦੇ ਨਾਲ ਕਹਿੰਦੇ ਵੀ ਉੱਥੇ ਜੋ ਚੱਲ ਰਹੀ ਪ੍ਰਕਿਰਿਆ ਆ ਜਾਂ ਸ਼ਾਂਤੀ ਸਮਝੌਤੇ ਬਣਨ ਦੀ ਕੋਈ ਆਸ ਆ, ਉਸ ਉੱਤੇ ਵੀ ਪਾਣੀ ਰੁੜਦਾ ਹੈਗਾ ਆ। ਟਰੰਪ ਹੁਣਾਂ ਨੇ ਟਰੂ ਸੋਸ਼ਲ ਦੇ ਉੱਤੇ ਜਿਹੜਾ ਉਹ ਦੱਸਿਆ ਵੀ ਕਹਿੰਦੇ ਵੀ ਇਹ ਜਿਹੜਾ ਡਿਸੀਜਨ ਆ ਪ੍ਰਾਈਮ ਮਿਨਿਸਟਰ ਨੇਤਨਿਆਹੂ ਦੇ ਦੁਆਰਾ ਬਣਾਇਆ ਗਿਆ ਸੀ, ਇਹ ਡਿਸੀਜਨ ਮੇਰਾ ਨਹੀਂ ਸੀ। ਉਹਨਾਂ ਨੇ ਨਾਲ ਹੀ ਜਿਹੜਾ ਡਾਇਰੈਕਟ ਕੀਤਾ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੂੰ ਵੀ US ਕਤਰ ਦਾ ਜਿਹੜਾ ਡਿਫੈਂਸ ਐਗਰੀਮੈਂਟ ਆ ਉਸ ਨੂੰ ਜਲਦ ਤੋਂ ਜਲਦ ਫਾਈਨਲਾਈਜ਼ ਕੀਤਾ ਜਾਵੇ। ਸਵੇਰੇ ਆਪਾਂ ਨੇਪਾਲ ਦੀ ਖਬਰ ਸਾਂਝੀ ਕੀਤੀ ਸੀ। ਨੇਪਾਲ ਦੇ ਵਿੱਚ ਬਹੁਤ ਜ਼ਿਆਦਾ ਅਨਰੈਸਟ ਆ। ਉੱਥੇ ਦੀ ਪਾਰਲੀਮੈਂਟ ਸਾੜ ਦਿੱਤੀ ਗਈ ਆ। ਬਹੁਤ ਸਾਰੇ ਜਿਹੜੇ ਮਿਨਿਸਟਰ ਆ ਰਿਜ਼ਾਈਨ ਕਰ ਗਏ। ਮਿਨਿਸਟਰਾਂ ਨੂੰ ਕੁੱਟਿਆ ਮਾਰਿਆ ਗਿਆ ਵੀ, ਤੇ ਕਈਆਂ ਦੇ ਘਰਾਂ ਨੂੰ ਅੱਗ ਲਾਈ ਗਈ ਹੈਗੀ ਆ। ਹੁਣ ਇਹ ਖਬਰ ਆ ਰਹੀ ਆ ਵੀ ਨੇਪਾਲ ਦੇ ਸਾਬਕਾ ਪ੍ਰਾਈਮ ਮਿਨਿਸਟਰ ਝਾਲਾਨਾਥ ਕਨਾਲ, ਉਹਦੀ ਜਿਹੜੀ ਵਾਈਫ ਸੀ ਪ੍ਰਾਈਮ ਮਿਨਿਸਟਰ ਦੀ, ਉਸ ਦੀ ਡੈਥ ਹੋ ਗਈ ਆ, ਕਿਉਂਕਿ ਉਹਨੂੰ ਜਲਦੀ ਅੱਗ ਦੇ ਵਿੱਚ ਉਹਦੇ ਘਰ ਨੂੰ ਅੱਗ ਲਾਤੀ ਸੀ ਤੇ ਉਹ ਘਰ ਦੇ ਵਿੱਚ ਹੀ ਜਿਹੜੀ ਆ ਸੜ ਕੇ ਮਰ ਗਈ ਹੈਗੀ ਆ। ਸੋ ਜਿਹੜੀ ਜਨਰੇਸ਼ਨ Z, ਜਿਹੜੇ 1995 ਤੋਂ ਬਾਅਦ ਦੇ ਬੋਰਨ ਹੈਗੇ ਆ, 25 ਸਾਲਾਂ ਦੇ, 20 ਸਾਲਾਂ ਦੇ, ਉਹਨਾਂ ਨੇ ਇਹ ਪ੍ਰੋਟੈਸਟ ਸ਼ੁਰੂ ਕੀਤੇ ਹੋਏ ਆ। ਉਹਨਾਂ ਨੇ ਗੰਨਾਂ ਵੀ ਬਹੁਤ ਸਾਰੇ ਆਰਮੀ ਦੀਆਂ ਜਾਂ ਪੁਲਿਸ ਵਾਲੀਆਂ ਆਪਣੇ ਕੰਟਰੋਲ ਦੇ ਵਿੱਚ ਲੈ ਲਈਆਂ ਹੈਗੀਆਂ। ਇਹਦੇ ਸੰਬੰਧ ਦੇ ਵਿੱਚ ਹੁਣ UN ਹਿਊਮਨ ਰਾਈਟਸ ਦੇ ਕਮਿਸ਼ਨਰ ਇਹ ਕਹਿੰਦੇ ਆ ਵੀ ਵਾਇਲੈਂਸ ਇਜ਼ ਨਾਟ ਦਾ ਆਂਸਰ। ਹਾਲਾਂਕਿ 22 ਬੱਚਿਆਂ ਦੀ ਜਿਹੜੀ ਆ ਮੌਤ ਵੀ ਹੋ ਚੁੱਕੀ ਆ, ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਫੱਟੜ ਵੀ ਹੋਏ ਹੈਗੇ ਆ। ਵੋਲਕਰ ਟਰਕ ਕਰਕੇ ਜੋ UNO ਦੇ ਆ ਹਿਊਮਨ ਰਾਈਟਸ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਜੰਗ ਪ੍ਰੋਟੈਸਟਰਸ ਮਰ ਵੀ ਰਹੇ ਆ ਜਾਂ ਫੱਟੜ ਹੋ ਰਹੇ ਆ, ਜਾਂ ਜਿਹੜੀਆਂ ਅਥਾਰਟੀਜ਼ ਨੂੰ ਮਾਰਿਆ ਕੁੱਟਿਆ ਜਾ ਰਿਹਾ, ਉਹ ਠੀਕ ਨਹੀਂ ਹੈ ਤੇ ਵਾਇਲੈਂਸ ਜਿਹੜੀ ਹੈ ਇਹ ਕੰਟਰੋਲ ਦੇ ਵਿੱਚ ਹੋਣੀ ਚਾਹੀਦੀ ਹੈਗੀ ਆ। ਸੋ 22 ਸਾਲਾਂ ਦੇ ਸਟੂਡੈਂਟਸ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ, ਪੂਰਾ ਨੇਪਾਲ ਹੀ ਬਾਹਰ ਨਿਕਲਿਆ ਹੈਗਾ। ਉਹ ਕਹਿੰਦੇ ਵੀ ਇਦਾਂ ਦਾ ਮੌਕਾ ਮੁੜ ਕੇ ਨਹੀਂ ਮਿਲਣਾ ਹੈਗਾ। ਜੀ, ਪਰ ਹਰਜੋਤ ਸਿੰਘ ਜੀ, ਜਦੋਂ ਤੁਸੀਂ ਜੇ ਤੁਹਾਡੀ ਕਰਪਸ਼ਨ ਦੇ ਨਾਲ ਲੜਾਈ ਆ ਜਾਂ ਉਹਨਾਂ ਨਾਲ ਲੜਾਈ ਆ, ਜਦੋਂ ਤੁਸੀਂ ਉਹਨਾਂ ਦੀਆਂ ਘਰ ਦੀਆਂ ਜਾਂ ਨਿਆਣਿਆਂ ਨੂੰ ਸਾੜਨ ਲੱਗ ਜਾਂਦੇ ਆ, ਤਾਂ ਫਿਰ ਸਮਝ ਲਓ ਵੀ ਕੰਮ ਤੁਹਾਡਾ ਗਲਤ ਵੀ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਸੋ ਸਿਚੁਏਸ਼ਨ ਵੱਧ ਤੋਂ ਬੱਤਰ ਇੱਦਾਂ ਹੀ ਜਿਹੜੀ ਉਹ ਬਣ ਜਾਂਦੀ ਹੈ। ਤੇ ਹੁਣ ਇਹ ਰਿਪੋਰਟਸ ਉੱਥੋਂ ਨਾਲ ਇਹ ਵੀ ਆ ਰਹੀਆਂ ਵੀ ਨੇਪਾਲ ਦੇ ਵਿੱਚ ਜਿਹੜੀ ਆਰਮੀ ਆ ਉਹ ਹੌਲੀ ਹੌਲੀ ਆਪਣਾ ਕੰਟਰੋਲ ਉੱਥੇ ਬਣਾਉਣ ਦੇ ਲਈ ਜਿਹੜੀ ਉਹ ਆਪਣੀ ਕੋਸ਼ਿਸ਼ਾਂ ਦੇ ਵਿੱਚ ਲੱਗੀ ਹੋਈ ਆ। ਜੇ ਉਹ ਓਵਰਆਲ ਦੇਖਿਆ ਜਾਵੇ ਹਰਜੋਤ ਸਿੰਘ ਜੀ, ਭਾਰਤ ਦੇ ਇਰਦ ਗਿਰਦ ਤਕਰੀਬਨ ਸਾਰੇ ਹੀ ਮੁਲਕਾਂ ਦੇ ਵਿੱਚ ਰਜੀਮ ਸ਼ਿਫਟ ਜਿਹੜੇ ਉਹ ਹੋ ਰਹੇ ਨੇ, ਚਾਹੇ ਉਹ ਬੰਗਲਾਦੇਸ਼ ਆ, ਹੁਣ ਨੇਪਾਲ ਦੀ ਵਾਰੀ ਆ, ਸ਼੍ਰੀਲੰਕਾ 'ਚ ਵੀ ਹੋ ਹਟਿਆ ਆ, ਪਾਕਿਸਤਾਨ ਦੇ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਦੇ ਜਿਹੜੀ ਉਹ ਸਥਿਤੀ ਆ, ਮਿਆਂਮਾਰ ਦੇ ਵਿੱਚ ਵੀ ਕਈ ਕੁਛ ਜਿਹੜਾ ਉਹ ਹੋ ਹਟਿਆ ਆ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਜਿਹੜਾ ਉਸ ਇਲਾਕੇ 'ਚ ਸਾਊਥ ਈਸਟ ਏਸ਼ੀਆ ਦੇ ਵਿੱਚ ਚੱਲ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕੈਲੀਫੋਰਨੀਆ ਦੇ ਜਿਹੜੇ ਗਵਰਨਰ ਗੈਵਨ ਨਿਊਸਮ, ਉਹਨਾਂ ਨੇ ਸਟੇਟ ਆਫ ਦਾ ਸਟੇਟ ਸਪੀਚ ਦਿੱਤੀ ਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਟਰੰਪ ਹੁਣਾਂ ਦਾ ਕੈਲੀਫੋਰਨੀਆ ਦੇ ਨਾਲ ਬਹੁਤ ਹੀ ਇੱਕ ਓਬਸੈਸ਼ਨ ਜਿਹੜਾ ਆ ਉਹ ਬਣਿਆ ਪਿਆ ਹੈਗਾ ਆ। ਉਹਨਾਂ ਨੇ ਕਿਹਾ ਵੀ ਰਿਲੈਂਟਲੈਸ ਤੇ ਅਨਹਿੰਜਡ ਉਹਨਾਂ ਦਾ ਓਬਸੈਸ਼ਨ ਆ ਟਰੰਪ ਹੁਣਾਂ ਦਾ, ਉਹਨਾਂ ਦੀ ਜਿਹੜੀ ਕੈਲੀਫੋਰਨੀਆ ਸਟੇਟ ਆ ਉਸ ਦੇ ਜਿਹੜੇ ਉਹ ਨਾਲ। ਕਹਿੰਦੇ ਵੀ 9 ਮਹੀਨਿਆਂ ਦੇ ਜਿਹੜੇ ਹੋ ਗਏ ਨੇ, ਆਪਾਂ ਨੂੰ ਬੈਟਲ ਇਹ ਕਰਦੇ ਆ ਤੇ ਅਸੀਂ ਆਪਣੀਆਂ ਵੈਲਿਊਜ਼ ਜਿਨ੍ਹਾਂ ਨੂੰ ਅਸੀਂ ਬਹੁਤ ਡੀਅਰ ਆਪਣੇ ਦਿਲ ਦੇ ਜਿਹੜੇ ਕਰੀਬ ਮੰਨਦੇ ਆ, ਤੇ ਜਿਹੜੀ ਇਕਨੋਮਿਕ ਤੇ ਸੋਸ਼ਲ ਫਾਊਂਡੇਸ਼ਨ ਆ ਜਿਸ ਉੱਤੇ ਕੈਲੀਫੋਰਨੀਆ ਬਣਿਆ ਆ, ਉਸ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਲੱਗੇ ਆ। ਕਹਿੰਦੇ ਵੀ ਉਧਰ ਜਿਹੜੀ ਫੈਡਰਲ ਐਡਮਿਨਿਸਟ੍ਰੇਸ਼ਨ ਆ ਉਹ ਇਨਕੰਪੀਟੈਂਸ ਆ, ਮਲੇਸ਼ੀਅਸ ਇਗਨੋਰੈਂਸ ਦੇ ਉੱਤੇ ਜਿਹੜੀ ਉਹ ਬਣੀ ਆ, ਤੇ ਇੰਡੀਪੈਂਡੈਂਟ ਥਿੰਕਿੰਗ ਦੀ ਜਿਹੜੀ ਉਹ ਡੈਥ ਜਿਹੜੀ ਉਹ ਚਾਹੁੰਦੀ ਹੈਗੀ ਆ। ਸੋ ਉਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਫਾਰਮਲ ਐਡਰੈਸ ਸਟੇਟ ਆਫ ਦਾ ਸਟੇਟ ਨਹੀਂ ਸੀ ਦਿੱਤਾ, ਤੇ ਕਹਿੰਦੇ ਵੀ ਇਹ ਜਿਹੜਾ ਟ੍ਰੈਡੀਸ਼ਨ ਚੱਲਦਾ ਆ ਰਿਹਾ ਸੀ ਉਸ ਤੋਂ ਪਹਿਲਾਂ ਪਰੇ ਗਏ ਸੀ, ਤੇ ਅੱਜ ਪੋਲੀਟੀਕਲ ਹਾਲਾਤਾਂ ਨੂੰ ਦੇਖਦੇ ਉਹਨਾਂ ਨੂੰ ਵੀ ਮੌਕਾ ਲੱਗਾ ਵੀ ਚੱਲ ਭਾਈ ਆਪਾਂ ਵੀ ਹੁਣ ਇਸ ਦੇ ਵਿੱਚ ਭਾਸ਼ਣ ਦਿੰਦੇ ਹੈਗੇ ਆ। ਸੋ ਉਹਨਾਂ ਨੇ ਭਾਸ਼ਣ ਇਸ ਦੇ ਵਿੱਚ ਦਿੱਤਾ ਆ। ਜਿੱਦਾਂ ਆਪਾਂ ਨੂੰ ਪਤਾ ਵੀ ਕੱਲ ਸੁਪਰੀਮ ਕੋਰਟ ਨੇ ਇਜਾਜ਼ਤ ਦੇ ਦਿੱਤੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਆਪਣੇ ਆਈਸ ਦੀਆਂ ਰੇਡਸ ਕੰਟੀਨਿਊ ਕਰਨ ਦੇ ਲਈ ਸਦਰਨ ਕੈਲੀਫੋਰਨੀਆ 'ਚ। ਉਸ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਰੌਲਾ ਰੱਪਾ ਇਸ ਬਾਬਤ ਵੀ ਜਿਹੜਾ ਵਧਿਆ ਆ। ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਜਿਹੜੀਆਂ LA ਦੀਆਂ ਵਾਈਲਡ ਫਾਇਰਸ ਆ ਉਸ ਦੇ ਵਿੱਚ
ਅਸੀਂ ਕੁਇਕ ਰਿਕਵਰੀ ਐਫਰਟ ਜਿਹੜੇ ਆ ਉਹ ਲਾਏ ਹੈਗੇ ਆ। ਟੈਕ, ਗ੍ਰੀਨ ਐਨਰਜੀ, ਐਜੂਕੇਸ਼ਨ, ਇਕੋਨਮੀ ਦੇ ਉੱਤੇ $4.1 ਟ੍ਰਿਲੀਅਨ ਜਿਹੜਾ ਉਹ ਖਰਚਿਆ। ਪਰ ਇਸ ਚੀਜ਼ ਦਾ ਕੋਈ ਜਵਾਬ ਦੇਣ ਤੋਂ ਉਹ ਪਰੇ ਹੀ ਰਹੇ ਵੀ ਕੀ ਹੋਇਆ ਵੀ ਸਾਲ ਦੇ ਵਿੱਚ ਜਿਹੜੀ ਸਰਪਲਸ ਚੱਲ ਰਹੀ ਇਕੋਨਮੀ ਆ ਉਹ ਇੰਨੇ ਵੱਡੇ ਘਾਟੇ ਦੇ ਵਿੱਚ ਕਿੱਦਾਂ ਜਿਹੜੀ ਉਹ ਪਹੁੰਚ ਗਈ ਹੈਗੀ ਆ। ਨਾਲ ਦੇ ਨਾਲ ਇਹ ਵੀ ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਦੇ ਦੁਆਰਾ 41 ਵਾਰ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੱਖ-ਵੱਖ ਕਾਰਨਾਂ ਦੇ ਕਰਕੇ ਲਾਸੂਟ ਵੀ ਉੱਥੇ ਕੀਤੇ ਜਾ ਚੁੱਕੇ ਆ। ਜੇ ਅੱਗਾਂ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ, ਉੱਥੇ ਬਹੁਤ ਸਾਰੇ ਜਿਹੜੇ ਪੁਰਾਣੇ ਟਰੀ ਆ, 100-100 ਸਾਲ ਪੁਰਾਣੇ ਜਿਹੜੇ ਸਕੋਇਆ ਦੇ ਟਰੀ ਆ, ਉਹਨਾਂ ਨੂੰ ਖਤਰਾ ਹੈਗਾ, ਜਿਹਦੇ ਵਿੱਚ ਖਾਸ ਕਰਕੇ ਮਕਿਲਨੇ ਗਰੋਵ ਵਾਲਾ ਜੋ ਏਰੀਆ ਹੈਗਾ। ਸੋ ਉੱਥੇ ਫਾਇਰ ਫਾਈਟਰ ਪੂਰੇ ਜ਼ੋਰ ਸ਼ੋਰ ਨਾਲ ਲੱਗੇ ਆ ਵੀ ਉਹ ਪੁਰਾਣੇ ਜਿਹੜੇ ਟਰੀ ਆ, ਉਹਨਾਂ ਨੂੰ ਅੱਗਾਂ ਨਾ ਲੱਗਣ। ਅਗਲੀ ਖਬਰ ਵੱਲ ਚੱਲੀਏ, ਕਹਿੰਦੇ ਦਰਜਨ ਦੇ ਕਰੀਬ ਸ਼ਿਪਿੰਗ ਕੰਟੇਨਰਸ ਲੌਂਗ ਬੀਚ ਵਾਲਾ ਜਿਹੜਾ ਪੋਰਟ ਹੈਗਾ, ਉੱਥੇ ਇੱਕ ਸ਼ਿਪ ਤੋਂ ਡਿੱਗ ਪਏ। ਸੋ ਅਥਾਰਟੀਜ਼ ਇਹ ਕਹਿ ਰਹੇ ਆ ਵੀ ਯੂਐਸ ਕੋਸਟ ਗਾਰਡ ਤੇ ਲੋਕਲ ਫਾਇਰ ਤੇ ਪੁਲਿਸ ਡਿਪਾਰਟਮੈਂਟਸ ਉਹਨਾਂ ਦੀ ਹੈਲਪ ਕਰ ਰਹੀ ਆ। ਜਦੋਂ ਇਹ ਸਵੇਰੇ 9 ਵਜੇ ਦੇ ਕਰੀਬ ਅੱਜ ਵਾਪਰਿਆ ਸੀ, ਪੀਅਰ ਜੀ ਵਾਲੇ ਏਰੀਏ ਦੇ ਵਿੱਚ, ਜਿੱਥੇ 67 ਦੇ ਕਰੀਬ ਕੰਟੇਨਰਸ ਮਿਸੀਸਿਪੀ ਵੈਸਲ ਤੋਂ ਜਿਹੜੇ ਡਿੱਗ ਪਏ ਪਾਣੀ ਦੇ ਵਿੱਚ। ਤੇ ਲੌਂਗ ਬੀਚ ਦੀ ਫਾਇਰ ਡਿਪਾਰਟਮੈਂਟ ਨੇ ਬੋਟਸ ਟੂ ਕੋਰਲ ਦਾ ਕੰਟੇਨਰ ਜਿਹੜੇ ਆ ਉਹਨਾਂ ਨੂੰ ਬਚਾਉਣ ਦੇ ਲਈ ਕੋਸ਼ਿਸ਼ ਕੀਤੀ ਹੈਗੀ ਆ ਤਾਂ ਕਿ ਉਹ ਸਿੰਕ ਨਾ ਹੋ ਜਾਣ। ਜਿਹੜਾ ਸੀਨ ਹੈਗਾ ਉੱਥੇ ਵੀਡੀਓਜ਼ ਆਈਆਂ ਆ ਵੀ ਬਿਲਕੁਲ ਕਈ ਤਰ ਵੀ ਰਹੇ ਹੈਗੇ ਆ, ਕਈ ਖੁੱਲ ਵੀ ਗਏ ਜਿਨ੍ਹਾਂ ਦੇ ਵਿੱਚ ਕੱਪੜੇ ਵਗੈਰਾ ਦਾ ਸਮਾਨ ਸੀ। ਉਹ ਸਾਰਾ ਕੁਝ ਜਿਹੜਾ ਸਮੁੰਦਰ ਦੇ ਵਿੱਚ ਚਲਾ ਗਿਆ ਹੈਗਾ। ਕੋਸਟਲ ਗਾਰਡ ਤੇ ਲੌਂਗ ਬੀਚ ਦੀ ਫਾਇਰ ਵੈਸਲਸ ਇਹ ਅਸਿਸਟ ਕਰ ਰਹੇ ਹੈਗੇ ਆ ਫਲੋਟਿੰਗ ਕੰਟੇਨਰਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਦੇ ਲਈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਦੇ ਵਿੱਚ $20,000 ਦਾ ਰਿਵਾਰਡ ਰੱਖਿਆ ਗਿਆ ਆ ਇੱਕ ਜਿਹੜਾ ਹੋਮ ਇਨਵੇਜਨ ਮਰਡਰ ਆ ਉਸ ਦੇ ਸਸਪੈਕਟ ਆ ਉਸ ਦੀ ਇਨਫੋਰਮੇਸ਼ਨ ਪ੍ਰਦਾਨ ਕਰਨ ਵਾਲੇ ਨੂੰ। ਬੈਰਿੰਗਟਨ ਸਪੀਅਰਸ ਉਸ ਦੀ ਮੌਤ ਹੋ ਗਈ ਸੀ 2 ਸਾਲ ਪਹਿਲਾਂ। LA ਕਾਉਂਟੀ ਦੇ ਰੈਜ਼ੀਡੈਂਸ ਦੇ ਵਿੱਚ ਜਿਹੜੀ ਇੱਕ ਹੋਮ ਇਨਵੇਜਨ ਹੋਈ ਸੀ ਉਸ 'ਚ ਮੌਤ ਹੋਈ ਸੀ। ਇੱਕ ਕੋਲਡ ਕੇਸ ਇਸ ਟਾਈਮ ਬਣ ਚੁੱਕਾ ਆ ਤੇ LA ਕਾਉਂਟੀ ਦੇ ਜਿਹੜੇ ਸੁਪਰਵਾਈਜ਼ਰ ਕੈਥਰੀਨ ਬਾਰਜਰ ਉਹਨਾਂ ਨੇ ਕਿਹਾ ਮੋਸ਼ਨ ਜਿਹੜਾ ਉਹ ਪਾਇਆ ਸੀਗਾ ਜਿਸ ਨੂੰ ਸਰਬਸੰਮਤੀ ਦੇ ਨਾਲ ਪ੍ਰਵਾਨਗੀ ਦੇ ਦਿੱਤੀ ਗਈ ਵੀ ਜਿਹੜੀ 27 ਨਵੰਬਰ 2023 ਨੂੰ ਇਹ ਘਟਨਾ ਵਾਪਰੀ ਸੀ। ਘਰੇ ਹੀ ਆ ਕੇ ਕੋਈ ਇਸ ਨੂੰ ਜਿਹੜਾ ਗੋਲੀਆਂ ਮਾਰ ਗਿਆ ਸੀ। 36 ਸਾਲ ਉਸ ਟਾਈਮ ਇਸ ਦੀ ਉਮਰ ਸੀ। ਵੀ ਇਸ ਇਨਫੋਰਮੇਸ਼ਨ ਇਸ ਕੇਸ ਦੇ ਬਾਬਤ ਕੋਈ ਇਨਫੋਰਮੇਸ਼ਨ ਜੇ ਕੋਈ ਦਿੰਦਾ ਆ ਤਾਂ ਉਸ ਨੂੰ $20,000 ਦਾ ਜਿਹੜਾ ਉਹ ਰਿਵਾਰਡ ਦਿੱਤਾ ਜਾਵੇਗਾ। 2 ਸਸਪੈਕਟ ਇਸ ਦੇ ਵਿੱਚ ਮੰਨੇ ਜਾਂਦੇ ਆ, ਇੱਕ ਵਾਈਟ ਜਾਂ ਲਟੀਨੋ ਮੇਲ ਪਤਲੇ ਜੇ ਜਿਹੜੇ ਆ ਉਹ ਡੀਲ ਡੋਲ ਦਾ, ਤੇ ਇੱਕ ਜਿਹੜਾ ਚਬੀ ਬਿਲਡ ਦਾ ਲਟੀਨੋ ਮੇਲ ਜਿਹੜਾ ਸਸਪੈਕਟ ਦੂਸਰਾ ਆ ਉਹ ਦੱਸਿਆ ਜਾਂਦਾ ਹੈਗਾ ਆ। ਸੋ ਕਹਿੰਦੇ ਵੀ ਟੂ ਡੇਟ ਜਿਹੜੇ ਹੁਣ ਤੱਕ ਹੋਮਿਸਾਈਡ ਡਿਟੈਕਟਿਵਸ ਨੂੰ ਅਜੇ ਤੱਕ ਕੋਈ ਵੀ ਇਦਾਂ ਦੇ ਸੁਰਾਖ ਨਹੀਂ ਮਿਲੇ ਜੋ ਕਿ ਇਹਨਾਂ ਸਸਪੈਕਟਸ ਦੇ ਵੱਲ ਨੂੰ ਇਸ਼ਾਰਾ ਕਰ ਸਕਣ। ਸੋ ਹੁਣ ਰਾਸ਼ੀ ਜਿਹੜੀ ਉਹ ਰੱਖੀ ਗਈ ਆ ਵੀ ਸ਼ਾਇਦ ਇਸ ਦੇ ਕਰਕੇ ਕੋਈ ਅੱਗੇ ਆ ਸਕੇ। ਅੱਜ ਸਵੇਰੇ ਫ੍ਰਿਜਨੋ ਹਾਈਵੇ 99 ਦੇ ਉੱਤੇ ਇੱਕ ਵੱਡਾ ਐਕਸੀਡੈਂਟ ਹੋਇਆ ਟਰੱਕ ਦਾ, ਜਿਹਦੇ ਨਾਲ ਜੋ ਹਾਈਵੇ 99 ਸੀ ਸਪਿਲ ਹੋ ਗਿਆ ਸੀ ਤੇ ਕਾਫੀ ਲੰਮੀਆਂ ਲਾਈਨਾਂ ਜਿਹੜੀਆਂ ਟ੍ਰੈਫਿਕ ਦੀਆਂ ਲੱਗੀਆਂ ਦਿਖੀਆਂ। ਓਲਿਵ ਐਵਨਿਊ ਜਿਹੜਾ ਹੈਗਾ ਆ ਜਸਟ ਨਾਰਥ ਆਫ ਓਲਿਵ ਐਵਨਿਊ, ਇੱਥੇ ਬਿਗ ਰਿਗ ਸਪਿਲ ਹੋਇਆ ਸੀ ਤੇ ਸ਼ਾਹ ਤੱਕ ਜਿਹੜੀਆਂ ਆ 5 ਮੀਲ ਦੂਰ ਤੱਕ ਜਿਹੜੀਆਂ ਲਾਈਨਾਂ ਆ ਉਹ ਲੱਗੀਆਂ ਰਹੀਆਂ ਤੇ 2 ਜਿਹੜੀਆਂ ਲੇਨਸ ਆ ਬੰਦ ਵੀ ਕਰਨੀਆਂ ਪਈਆਂ। ਬਾਅਦ ਦੁਪਹਿਰ ਜੋ ਆ ਇਹਨਾਂ ਨੂੰ ਕਲੀਅਰ ਕਰ ਦਿੱਤਾ ਗਿਆ। ਉਸ ਟਾਈਮ ਦੇ ਉੱਤੇ ਡਰਾਈਵਰਸ ਨੂੰ ਇਹ ਕਿਹਾ ਗਿਆ ਸੀ ਵੀ ਹੋਰ ਕੋਈ ਰਾਊਟਸ ਜਿਹੜੇ ਆ ਉਹ ਯੂਜ਼ ਕਰ ਲਵੋ। ਜੀ। ਐਂਜਲਵੁੱਡ ਦੇ ਵਿੱਚ ਇੱਕ ਬੰਦੇ ਨੂੰ ਚਾਰਜ ਕੀਤਾ ਗਿਆ ਆ। ਉਸ ਉੱਤੇ ਕਥਿਤ ਤੌਰ ਤੇ ਦੋਸ਼ ਆ ਵੀ ਉਸਨੇ 2 ਬੰਦਿਆਂ ਨੂੰ ਮਰਡਰ ਕੀਤਾ ਆ। ਤੀਜੇ ਨੂੰ ਮਾਰਨ ਦੀ ਉਸ ਦੀ ਕੋਸ਼ਿਸ਼ ਸੀਗੀ। ਇਹ ਕੀ ਕਰਦਾ ਸੀ, ਕਹਿੰਦੇ ਵੀ ਆਨਲਾਈਨ ਡੇਟਿੰਗ ਐਪ ਦੇ ਜ਼ਰੀਏ ਇਹਨਾਂ ਨੂੰ ਭਰਮਾਉਂਦਾ ਸੀ, ਮਿਲਣ ਦੀ ਜਿਹੜੀ ਉਹ ਗੱਲ ਕਰਦਾ ਸੀਗਾ ਤੇ ਉਸ ਤੋਂ ਬਾਅਦ 'ਚ ਉਹਨਾਂ ਦਾ ਕਤਲ ਕਰ ਦਿੰਦਾ ਸੀ। ਰੌਕਿਮ ਪ੍ਰੋਵਲ 34 ਸਾਲਾਂ ਦਾ, ਉਸਨੇ ਮਿਗਲ ਐਂਜਲ ਕਿੰਗ 51 ਸਾਲਾਂ ਦੇ ਦੀ ਜਿਹੜੀ ਆ ਉਹ ਕਤਲ ਕਰ ਦਿੱਤਾ ਸੀ। ਜੁਲਾਈ 20 2021 ਦਾ ਇਹ ਮਾਮਲਾ ਹੈ। ਆਨਲਾਈਨ ਡੇਟਿੰਗ ਐਪ ਦੇ ਨਾਲ ਜੁੜੀ ਹੋਈ ਘਟਨਾ ਜਿਹੜੀ ਉਹ ਦੱਸੀ ਜਾਂਦੀ ਆ। ਜਿਹੜੇ ਜਾਂਚਕਰਤਾ ਉਹ ਮੰਨਦੇ ਆ ਵੀ ਪ੍ਰੋਵਲ ਨੇ ਜਿਹੜਾ ਕਿੰਗ ਨੂੰ ਗੋਲੀ ਮਾਰ ਕੇ ਜਿਹੜਾ ਉਹ ਮਾਰ ਦਿੱਤਾ, ਫਿਰ ਉਸਦੀ ਗੱਡੀ ਜਿਹੜੀ ਉਹ ਚੋਰੀ
ਜਿਹੜੀ ਉਹ ਕਰ ਲਈ। ਗੱਡੀ ਦੇ ਵਿੱਚ ਫੋਰੈਂਸਿਕ ਐਵੀਡੈਂਸ ਸੀਗਾ, ਜਿਸ ਦੇ ਨਾਲ ਪ੍ਰੋਵਲ ਤੱਕ ਪਹੁੰਚ ਜਿਹੜੀ ਹੋਈ ਤੇ ਜਿਸ ਨੂੰ ਬਾਅਦ ਦੇ ਵਿੱਚ ਉਸਦੇ ਘਰ ਦੇ ਨਜ਼ਦੀਕ ਮਿਲਿਆ ਸੀਗਾ। ਤੇ ਜਿਹੜੀ ਲਾਸ਼ ਸੀਗੀ ਇਸਨੇ ਖੁਰਦ-ਬੁਰਦ ਕਰ ਦਿੱਤੀ ਸੀ। ਐਂਜਲਿਸ ਨੈਸ਼ਨਲ ਫੋਰੈਸਟ ਦੇ ਵਿੱਚ ਜਿਹੜੇ ਕਿੰਗਸ ਦੇ ਜਿਹੜੇ ਰਿਮੇਨ ਆ ਉਹ ਬਾਅਦ ਦੇ ਵਿੱਚ ਲੱਭੇ ਸੀ। ਇਸੇ ਤਰੀਕੇ ਦੇ ਨਾਲ 2 ਸਾਲ ਬਾਅਦ ਚ 2023 ਦੇ ਵਿੱਚ ਪ੍ਰੋਵਲ ਨੇ ਇਸੇ ਤਰੀਕੇ ਨਾਲ 53 ਸਾਲਾਂ ਦੇ ਰੋਬਰਟ ਗੁਇਟਰਸ ਨੂੰ ਵੀ ਸੇਮ ਜਿਹੜੀ ਡੇਟਿੰਗ ਐਪ ਦੇ ਜ਼ਰੀਏ ਨਾਲ ਮਿਲਣ ਦੀ ਗੱਲ ਕੀਤੀ ਤੇ ਮਿਲਣ ਦੇ ਤੋਂ ਬਾਅਦ ਦੇ ਵਿੱਚ ਉਸ ਨੂੰ ਵੀ ਕਤਲ ਕਰ ਦਿੱਤਾ। ਫਰਵਰੀ 2025 ਦੇ ਵਿੱਚ ਇਹ ਫਿਰ ਇੱਕ ਜਾਣੇ ਨੂੰ ਮਿਲਣ ਲੱਗਾ ਸੀ, ਜਿੱਥੇ ਕਹਿੰਦੇ ਵੀ ਇਹ ਮੰਨਿਆ ਜਾ ਰਿਹਾ ਵੀ ਇਸ ਨੇ ਉਸ ਨੂੰ ਵੀ ਮਾਰ ਦੇਣਾ ਸੀ। ਪ੍ਰੋਵਲ ਨੇ ਜਿਸ ਨੂੰ ਮਿਲਿਆ 40 ਸਾਲਾਂ ਦਾ ਉਹ ਬੰਦਾ ਸੀਗਾ, ਉਸ ਨੂੰ ਬੰਨਿਆ, ਕੁੱਟਮਾਰ ਜਿਹੜੀ ਉਸਦੀ ਕੀਤੀ ਤੇ ਬਾਅਦ ਦੇ ਵਿੱਚ ਜਿਹੜਾ ਵਿਕਟਮ ਆ ਉਸਨੇ escape ਕਰਨ ਦੀ ਕੋਸ਼ਿਸ਼ ਕੀਤੀ। ਕਾਰ ਦੇ ਵਿੱਚ ਉਸਨੇ ਉਹਦਾ ਪਿੱਛਾ ਕੀਤਾ, ਉਸਨੂੰ ਉਹਦੇ ਵਿੱਚ ਮਾਰਿਆ, ਲੱਤ ਵੀ ਜਿਹੜੀ ਉਸਦੀ ਤੋੜ ਦਿੱਤੀ ਸੀਗੀ। ਸੋ ਹੁਣ ਉਸ ਮਾਮਲੇ ਦੇ ਵਿੱਚ ਪ੍ਰੋਵਲ ਨਾਂ ਦੇ ਇਸ ਬੰਦੇ ਨੂੰ ਹੁਣ ਚਾਰਜ ਕੀਤਾ ਗਿਆ ਆ 2 ਜਾਣਿਆਂ ਦੇ ਹੋਮੋਸਾਈਡ ਦੇ ਮਾਮਲੇ ਵਿੱਚ। ਤੇ ਆਪਾਂ ਹੁਣ ਕਰੰਸੀ ਦੀ ਗੱਲ ਕਰਦੇ ਜਾਈਏ ਤਾਂ $1 ਦੇ ਬਰਾਬਰ ਇੰਡੀਆ ਦੇ 88 ਰੁਪਏ ਤੇ 25 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 56 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ। ਮਾਰਕੀਟਸ ਦੇ ਵਿੱਚ ਡਾਓ ਜੋਨ ਅੱਜ 196 ਪੁਆਇੰਟ ਵੱਧ ਕੇ 45,711 ਤੇ, S&P 17 ਪੁਆਇੰਟ ਵੱਧ ਕੇ 6500 ਤੇ 12 ਦੇ ਉੱਤੇ, ਨੈਸਡੈਕ 81 ਪੁਆਇੰਟ ਵੱਧ ਕੇ 21,879 ਦੇ ਬੰਦ ਹੋਇਆ। ਸੋਨੇ ਦਾ ਭਾਅ $3660 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $63 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.09%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,10,997 ਤੇ ਇਥੀਰੀਅਮ $4287 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।